ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਆਸ ਕਰਦਾ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਰਾਜ਼ੀ ਖੁਸ਼ੀ ਹੋਵੋਗੇ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਹਾਜ਼ਰ ਹਾਂ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਮੁੱਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਜਾਂ ਜੋ ਮੁੱਦਾ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਉਹ ਬੜਾ ਅਹਿਮ ਆ। ਇਹ ਮਸਲਾ ਪੰਜਾਬ ਦੀ ਹੋਂਦ ਨਾਲ ਜੁੜਿਆ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜੋ ਨਸ਼ੇ ਦੀ ਮਾਰ ਪੈ ਰਹੀ ਆ, ਜਿਸ ਤਰ੍ਹਾਂ ਪੰਜਾਬ ਨਸ਼ੇ ਨਾਲ ਬਰਬਾਦ ਹੋ ਰਿਹਾ ਉਸ ਦੇ ਕਈ ਪਹਿਲੂ ਨੇ। ਪਰ ਅਸੀਂ ਜਿਸ ਮੁੱਦੇ ਬਾਰੇ ਗੱਲ ਕਰਾਂਗੇ ਉਹ ਪਿਛਲੇ ਦਿਨੀ ਜੋ ਮਾਨਸਾ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਮੈਡੀਕਲ ਸਟੋਰਸ ਦੇ ਉੱਤੋਂ ਜਿਵੇਂ ਨਸ਼ੇ ਦੀ ਸਪਲਾਈ ਤੋਂ ਮੁੱਦਾ ਸ਼ੁਰੂ ਹੋਇਆ ਅਤੇ ਪਰਵਿੰਦਰ ਸਿੰਘ ਝੋਟੇ ਦੀ ਗ੍ਰਿਫਤਾਰੀ ਤੱਕ ਪਹੁੰਚਿਆ ਅਤੇ ਉਸ ਤੋਂ ਬਾਅਦ ਵੱਡਾ ਲੋਕਾਂ ਦਾ ਉੱਥੇ ਇਕੱਠ ਹੋਇਆ। ਉਸ ਮੁੱਦੇ ਦੇ ਨਾਲ ਜੁੜਿਆ ਬੜਾ ਅਹਿਮ ਪਹਿਲੂ ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਜਿਹੜਾ ਹੋਰ ਜ਼ਹਿਰ ਸਪਲਾਈ ਹੋ ਰਿਹਾ ਪੋਲਿਊਸ਼ਨ ਦਾ, ਉਹ ਵੀ ਇਸੇ ਨਸ਼ੇ ਦੇ ਨਾਲ ਹੀ, ਨਸ਼ੇ ਦੇ ਮੁੱਦੇ ਦੇ ਨਾਲ ਹੀ ਜੁੜਿਆ। ਤਾਂ ਇਹ ਦੋਵੇਂ ਗੱਲਾਂ ਕਿਵੇਂ ਇੰਟਰਲਿੰਕ ਨੇ ਇਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਅੱਜ ਕਰੂੰਗਾ। ਅਤੇ ਨਾਲ ਹੀ ਇਹ ਗੱਲ ਆ ਕਿ ਜਿਹੜੀ ਇਹ ਸਮੱਸਿਆ ਆ ਪੰਜਾਬ ਦੀ ਜਾਂ ਪੰਜਾਬ ਦੀ ਹੋਂਦ 'ਤੇ ਜੋ ਇਹ ਖਤਰਾ ਆ, ਇਹਦੀ ਜਿਹੜੀ ਜੜ੍ਹ ਆ ਉਹ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆ। ਤਾਂ ਇਸ ਮਸਲੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੁਸੀਂ ਇਸ ਗੱਲਬਾਤ ਨੂੰ ਅਖੀਰ ਤੱਕ ਜ਼ਰੂਰ ਸੁਣਿਓ। ਸਭ ਤੋਂ ਪਹਿਲਾਂ ਮੈਂ ਕੋਈ ਆਪਣੇ ਕੋਲੋਂ ਗੱਲ ਨਹੀਂ ਕਰ ਰਿਹਾ, ਮੈਂ ਜਿਹੜੀਆਂ ਦੋ ਖਬਰਾਂ ਨੂੰ ਆਧਾਰ ਬਣਾ ਰਿਹਾ ਇਸ ਸਾਰੀ ਗੱਲਬਾਤ ਦੇ ਲਈ, ਤਾਂ ਉਹਨਾਂ ਦੇ ਵਿੱਚ ਇੰਡੀਆ ਦੀ ਪ੍ਰੋਮੀਨੈਂਟ ਇਹ ਮੀਡੀਆ ਅਦਾਰੇ ਨੇ ਦੋਵੇਂ ਜਿਨ੍ਹਾਂ ਦੀਆਂ ਇਹ ਖਬਰਾਂ ਨੇ। ਸਭ ਤੋਂ ਪਹਿਲਾਂ ਆਊਟਲੁੱਕ ਜਿਹੜੀ ਇੱਕ ਮੈਗਜ਼ੀਨ ਆ, ਬੜੀ ਨਾਮੀ ਮੈਗਜ਼ੀਨ ਆ, ਉਹਨਾਂ ਦੀ ਵੈਬਸਾਈਟ ਦੇ ਉੱਤੇ ਖਬਰ ਪ੍ਰਕਾਸ਼ਿਤ ਹੋਈ ਆ ਜਿਹਦਾ ਸਿਰਲੇਖ ਟਾਈਟਲ ਆ ਹਿਮਾਚਲ ਪ੍ਰਦੇਸ਼, ਹਾਊ ਸਪੂਰੀਅਸ ਡਰੱਗਸ ਹੈਵ ਬ੍ਰੋਟ ਬੈਡ ਨੇਮ, ਰੈਗੂਲੇਟਰੀ ਸਪੋਟਲਾਈਟ ਔਨ ਸਟੇਟਸ ਫੇਮਡ ਫਾਰਮਾ ਇੰਡਸਟਰੀ। ਮਤਲਬ ਕਿ ਜਿਹੜੀ ਹਿਮਾਚਲ ਦੀ ਜਿਹੜੀ ਫਾਰਮਾ ਇੰਡਸਟਰੀ ਆ ਉਹਦੇ ਉੱਤੇ ਜਿਹੜਾ ਉੱਥੇ ਧੰਦਾ ਚੱਲ ਰਿਹਾ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਘਟੀਆ ਦਵਾਈਆਂ ਦਾ ਜਾਂ ਫਿਰ ਡਰੱਗ ਦੇ ਵਜੋਂ ਯੂਜ਼ ਕਰਨ ਵਾਲੀਆਂ ਦਵਾਈਆਂ ਦਾ, ਨਸ਼ੇ ਵਜੋਂ ਯੂਜ਼ ਕਰਨ ਵਾਲੀਆਂ ਦਵਾਈਆਂ ਦਾ ਜਿਹੜਾ ਉੱਥੇ ਧੰਦਾ ਚੱਲ ਰਿਹਾ ਆ, ਕਿ ਕਿਵੇਂ ਉਹ ਇਸ ਸੂਬੇ ਦੇ ਨਾਮ ਨੂੰ ਬਦਨਾਮ ਕਰ ਰਿਹਾ। ਅਤੇ ਇਸ ਦੇ ਨਾਲ ਹੀ ਜਿਹੜੀ ਦੂਜੀ ਖਬਰ ਆ, ਜਿੱਥੋਂ ਜੋ ਆਧਾਰ ਬਣਦੀ ਹੈ ਸਾਡੀ ਸਾਰੀ ਇਸ ਰਿਪੋਰਟ ਦਾ, ਹਾਲਾਂਕਿ ਆਧਾਰ ਹੋਰ ਬਹੁਤ ਨੇ ਪਰ ਜਿਹੜਾ ਲੌਜੀਕਲ ਆਧਾਰ ਆ ਜਾਂ ਜਿਵੇਂ ਜੋ ਇੰਡੀਆ ਦਾ ਮੀਡੀਆ ਆ ਉੱਥੋਂ ਇਹ ਅਸੀਂ ਖਬਰਾਂ ਚੁੱਕ ਰਹੇ ਹਾਂ। ਅਤੇ ਇੰਡੀਅਨ ਐਕਸਪ੍ਰੈਸ ਉਸ ਦੀ ਰਿਪੋਰਟ ਆ ਪਿਛਲੇ ਕੁਝ ਦਿਨਾਂ ਦੀ, ਅਤੇ ਜਿਸ ਦਾ ਸਿਰਲੇਖ ਆ ਵਿਦ ਡਰੱਗ ਐਡਿਕਟਸ ਸਵਿਚਿੰਗ ਟੂ ਘੋੜੇ ਵਾਲੇ ਕੈਪਸੂਲਸ ਆ ਕ੍ਰੈਕਡਾਊਨ ਇਨ ਪੰਜਾਬ। ਤਾਂ ਇਹਨਾਂ ਦੋਵਾਂ ਖਬਰਾਂ ਨੂੰ ਤੁਸੀਂ ਪੜ੍ਹ ਵੀ ਸਕਦੇ ਹੋ ਆਊਟਲੁੱਕ ਮੈਗਜ਼ੀਨ ਅਤੇ ਇੰਡੀਅਨ ਐਕਸਪ੍ਰੈਸ ਦੇ ਉੱਤੇ ਜਾ ਕੇ। ਪਰ ਹੁਣ ਮੈਂ ਗੱਲਬਾਤ ਅੱਗੇ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਦਾ ਕਿ ਸਭ ਤੋਂ ਪਹਿਲੀ ਗੱਲ ਕਿ ਜਿਹੜਾ ਪੰਜਾਬ ਦੇ ਵਿੱਚ ਹੁਣ ਨਸ਼ੇ ਦਾ ਨਵਾਂ ਦੌਰ ਚੱਲਿਆ, ਖਾਸ ਤੌਰ 'ਤੇ ਮਾਲਵੇ ਖਿੱਤੇ ਦੇ ਵਿੱਚ, ਤਾਂ ਉੱਥੇ ਦੇਖਣ 'ਚ ਆ ਰਿਹਾ ਕਿ ਜਿਹੜੇ ਨੌਜਵਾਨ ਨੇ ਉਹ ਬੜੀ ਆਸਾਨੀ ਦੇ ਨਾਲ ਜੋ ਨਸ਼ਾ ਮਿਲ ਰਿਹਾ ਉਹਨਾਂ ਨੂੰ, ਉਹ ਘੋੜੇ ਵਾਲੇ ਕੈਪਸੂਲਾਂ ਦੇ ਨਾਂ ਦੇ ਨਾਲ ਸਿਗਨੇਚਰ ਕੈਪਸੂਲ ਨੇ, ਇਹ ਮਸ਼ਹੂਰ ਨੇ। ਘੋੜੇ ਵਾਲੇ ਕੈਪਸੂਲ ਇਹਨਾਂ ਨੂੰ ਇਸ ਕਰਕੇ ਕਹਿੰਦੇ ਆ ਕਿਉਂਕਿ ਮਾਲਵੇ ਦੇ ਵਿੱਚ ਜਿੱਥੇ ਘੋੜੇ ਰੱਖਣ ਦੇ ਲੋਕ ਵੱਧ ਸ਼ੌਕੀਨ ਸੀ, ਤਾਂ ਉੱਥੇ ਕਹਿੰਦੇ ਆ ਕਿ ਘੋੜਿਆਂ ਨੂੰ ਜਦੋਂ ਕਿਤੇ ਸੱਟ ਫੇਟ ਲੱਗ ਜਾਣੀ ਜਾਂ ਉਹਨਾਂ ਦਾ ਦਰਦ ਦੂਰ ਕਰਨ ਦੇ ਲਈ ਇਹ ਜਿਹੜੇ ਕੈਪਸੂਲ ਆ ਇਹ ਕਿਉਂਕਿ ਪੇਨ ਰਿਲੀਫ ਦਾ ਕੰਮ ਕਰਦੇ ਆ, ਅਤੇ ਇਹ ਕੈਪਸੂਲ ਘੋੜਿਆਂ ਨੂੰ ਦਿੱਤੇ ਜਾਂਦੇ ਸੀ। ਅਤੇ ਇਸ ਕਰਕੇ ਇਹਨਾਂ ਕੈਪਸੂਲਾਂ ਨੂੰ ਆਪਣੀ ਦੇਸੀ ਭਾਸ਼ਾ ਦੇ ਵਿੱਚ ਜਿਹੜਾ ਲੋਕ ਨੇ ਉਹ ਘੋੜੇ ਵਾਲੇ ਕੈਪਸੂਲ ਕਰਕੇ ਜਾਣਦੇ ਸੀ। ਪਰ ਇਹਨਾਂ ਦਾ ਜਿਹੜਾ ਬ੍ਰੈਂਡ ਨੇਮ ਆ ਮਾਰਕੀਟ ਦੇ ਵਿੱਚ ਉਹ ਸਿਗਨੇਚਰ ਆ, ਅਤੇ ਜਿਹੜਾ ਸਾਇੰਟੀਫਿਕ ਨੇਮ ਆ ਉਹ ਪ੍ਰੈਗਾਬਾਲੀਨ ਆ। ਪ੍ਰੈਗਾਬਾਲੀਨ ਤਾਂ ਸ਼ਾਇਦ ਲੋਕਾਂ ਨੂੰ ਨਹੀਂ ਇਹਦੇ ਬਾਰੇ ਪਤਾ, ਪਰ ਸਿਗਨੇਚਰ ਜਾਂ ਘੋੜੇ ਵਾਲੇ ਕੈਪਸੂਲ ਦੇ ਨਾਂ ਨਾਲੇ ਬੜੇ ਮਸ਼ਹੂਰ ਨੇ। ਅਤੇ ਜਿਹੜਾ ਮਸਲਾ ਮਾਨਸੇ ਦੇ ਵਿੱਚ ਹੋਇਆ ਉੱਥੇ ਵੀ ਕਹਿੰਦੇ ਆ ਕਿ ਜਿਹੜਾ ਘੋੜੇ ਵਾਲੇ ਕੈਪਸੂਲ ਜਿਹੜੇ ਸੀ ਉਹ ਵੇਚੇ ਜਾ ਰਹੇ ਸੀ, ਜਿਹੜਾ ਮੈਡੀਕਲ ਸਟੋਰ ਆ ਉਹਦੇ ਵੱਲੋਂ ਇੱਕ ਨਸ਼ੇ ਦੇ ਤੌਰ 'ਤੇ, ਅਤੇ ਜਿਸ ਦੇ ਚੱਲਦਿਆਂ ਉਸ ਮੈਡੀਕਲ ਸਟੋਰ ਵਾਲੇ ਦੀ ਜਿਹੜੀ ਭੁਗਤ ਸਵਾਰੀ ਗਈ ਸੀ ਉੱਥੇ ਨੌਜਵਾਨਾਂ ਵੱਲੋਂ। ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਮਾਨਸਾ ਜ਼ਿਲ੍ਹਾ ਖਾਸ ਤੌਰ 'ਤੇ ਜਿਹੜਾ ਆ ਉਸ ਦੇ ਵਿੱਚ ਜਿਹੜੇ ਇਹ ਕੈਪਸੂਲ ਨੇ ਉਹ ਉਹਨਾਂ ਦੇ ਉੱਤੇ ਪਾਬੰਦੀ ਆ
कि बिना प्रिस्क्रिप्शन तो ਜਿਹੜੇ ਕੈਪਸੂਲ ਆ ਉਹ ਨਹੀਂ ਵੇਚੇ ਜਾ ਸਕਦੇ। ਪਰ ਕਹਿੰਦੇ ਆ ਕਿ ਜਿਹੜਾ ਕਾਨੂੰਨ ਆ ਉਸ ਮੁਤਾਬਕ ਸਿਰਫ ਇਹ ਪਾਬੰਦੀ 3 ਮਹੀਨਿਆਂ ਲਈ ਲੱਗਦੀ ਆ ਤੇ 3 ਮਹੀਨਿਆਂ ਤੋਂ ਬਾਅਦ ਇਹਨੂੰ ਫੇਰ ਜਿਹੜਾ ਆ ਉਹ ਅੱਗੇ ਵਧਾਇਆ ਜਾਂਦਾ। ਹਰ 3 ਮਹੀਨੇ ਬਾਅਦ ਇਸ ਪਾਬੰਦੀ ਨੂੰ ਵਧਾਉਣਾ ਪੈਂਦਾ ਹੈ। ਪਰ ਮਾਨਸੇ ਜ਼ਿਲ੍ਹੇ 'ਚ ਇਸ ਤੇ ਪਾਬੰਦੀ ਆ ਤੇ ਨਾਲ ਹੀ ਮਤਲਬ ਇਹ ਗੱਲ ਹੋ ਰਹੀ ਆ ਕਿ ਹੋਰ ਜ਼ਿਲ੍ਹਿਆਂ 'ਚ ਵੀ ਇਸ ਤੇ ਪਾਬੰਦੀ ਲਾਈ ਜਾਵੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ। ਪਰ ਮਸਲਾ ਇਹ ਆ ਕਿ ਜਿਹੜਾ ਇਹ ਕੈਪਸੂਲ ਆ ਇਹ ਹੁਣ ਮਤਲਬ ਪੱਕਾ ਹੋ ਚੁੱਕਿਆ ਹੈ ਕਿ ਲੋਕਾਂ ਦੇ ਵਿੱਚ ਇਹ ਗੱਲ ਆਮ ਪੱਕੀ ਆ ਕਿ ਇਸ ਕੈਪਸੂਲ ਨੂੰ ਨਸ਼ੇ ਦੇ ਵਜੋਂ ਵਰਤਿਆ ਜਾ ਰਿਹਾ ਹੈ। ਤੇ ਕਿਉਂਕਿ ਜਦੋਂ ਨਸ਼ੇ ਦੇ ਵਜੋਂ ਵਰਤਿਆ ਜਾ ਰਿਹਾ ਤਾਂ ਇਸ ਦੀ ਸੇਲ ਬਹੁਤ ਵੱਧ ਰਹੀ ਆ ਤੇ ਮੁਨਾਫੇ ਦੇ ਲਈ ਜਿਹੜੇ ਮੈਡੀਕਲ ਸਟੋਰਾਂ ਵਾਲੇ ਨੇ ਜਾਂ ਫਿਰ ਜਿਹੜੀਆਂ ਕੰਪਨੀਆਂ ਇਹਨੂੰ ਪ੍ਰੋਡਿਊਸ ਕਰ ਰਹੀਆਂ ਨੇ ਉਹ ਇਸ ਕੈਪਸੂਲ ਨੂੰ ਵੇਚ ਰਹੀਆਂ ਨੇ। ਤੇ ਸਰਕਾਰ ਇਸ ਤੇ ਕੀ ਕਰ ਰਹੀ ਆ ਉਹ ਤਾਂ ਆਪਾਂ ਦੇਖ ਲਿਆ ਕਿ ਜੋ ਮਾਨਸੇ ਦੇ ਵਿੱਚ ਹੋਇਆ ਆ, ਕਿਉਂਕਿ ਇਹ ਬਹੁਤ ਵੱਡਾ ਨੈਕਸਸ ਆ, ਬਹੁਤ ਵੱਡਾ ਗਰੋਹ ਆ। ਉਹਦੇ ਬਾਰੇ ਹੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿ ਮਤਲਬ ਤੁਸੀਂ ਮਲਟੀ ਬਿਲੀਅਨੇਅਰ ਜਿਹੜੇ ਲੋਕ ਨੇ ਉਹ ਇਸ ਸਾਰੇ ਧੰਦੇ ਦੇ ਵਿੱਚ ਇਨਵੋਲਡ ਨੇ। ਜਿਹੜਾ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚੋਂ ਇਹ ਨਸ਼ਾ ਨਿਕਲਦਾ ਹੈ ਤੇ ਪੰਜਾਬ ਦੇ ਵਿੱਚ ਸਪਲਾਈ ਹੁੰਦਾ ਹੈ। ਤਾਂ ਇਹ ਨਸ਼ਾ ਨਿਕਲਦਾ ਕਿੱਥੋਂ? ਪੰਜਾਬ ਇਹਦੀ ਅਸੀਂ ਕਹਿ ਸਕਦੇ ਹਾਂ ਕਿ ਸੇਲ ਦੀ ਗਰਾਊਂਡ ਆ, ਪਰ ਜਿੱਥੇ ਇਹਦੀ ਮੈਨੂਫੈਕਚਰਿੰਗ ਆ ਉਹ ਪੰਜਾਬ ਦੇ ਨਾਲ ਹਿਮਾਚਲ 'ਚ ਆ। ਹਿਮਾਚਲ ਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਭਾਰਤ ਸਰਕਾਰ ਵੱਲੋਂ ਹਿਮਾਚਲ ਨੂੰ ਵੱਡੀਆਂ ਟੈਕਸ ਛੋਟਾਂ ਦਿੱਤੀਆਂ ਗਈਆਂ, ਜਿਸ ਦੇ ਚੱਲਦਿਆਂ ਹਿਮਾਚਲ ਦਾ ਜਿਹੜਾ ਪੰਜਾਬ ਦੇ ਨਾਲ ਲੱਗਦਾ ਇਲਾਕਾ ਤੇ ਹਿਮਾਚਲ ਦਾ ਵੀ ਜਿਹੜਾ ਪੰਜਾਬੀ ਬੋਲਦਾ ਇਲਾਕਾ ਜਿਹੜਾ ਕਿ ਜਿਹਨੂੰ ਪੰਜਾਬ ਕਲੇਮ ਕਰਦਾ ਆ ਉਹ ਸੋਲਨ ਜ਼ਿਲ੍ਹੇ ਦਾ, ਜਿਹਦੇ ਵਿੱਚ ਨਾਲਾਗੜ੍ਹ, ਬੱਦੀ ਇਹ ਸਾਰਾ ਇਲਾਕਾ ਆਉਂਦਾ ਆ ਤੇ ਉਸ ਨਾਲਾਗੜ੍ਹ, ਬੱਦੀ, ਪੰਜੋਰ ਤੇ ਇਹ ਸਾਰੇ ਇਲਾਕੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਇੰਡਸਟਰੀ ਆ। ਦਵਾਈਆਂ ਬਣਾਉਣ ਦਾ ਇੰਡਸਟਰੀਅਲ ਜਿਹੜਾ ਹੱਬ ਆ ਦੁਨੀਆ ਦਾ ਸਭ ਤੋਂ ਵੱਡਾ ਉਹ ਇਸ ਇਲਾਕੇ ਦੇ ਵਿੱਚ। ਤੇ ਇੱਥੋਂ ਇਹ ਕੋਈ ਪਹਿਲੀ ਵਾਰ ਨਹੀਂ ਕਿ ਜਿਹੜੀਆਂ ਦਵਾਈਆਂ ਨਸ਼ੇ ਦੇ ਤੌਰ 'ਤੇ ਮੈਨੂਫੈਕਚਰ ਕੀਤੀਆਂ ਜਾਂਦੀਆਂ ਨੇ, ਨਸ਼ੇ ਵਜੋਂ ਸਪਲਾਈ ਕਰਨ ਲਈ ਮੈਨੂਫੈਕਚਰ ਕੀਤੀਆਂ ਜਾਂਦੀਆਂ ਨੇ, ਉਹ ਸਾਰੀਆਂ ਇਸ ਇਲਾਕੇ ਦੇ ਵਿੱਚ ਮੈਨੂਫੈਕਚਰ ਹੋ ਕੇ ਤੇ ਉਹਨਾਂ ਦੀ ਜਿਹੜੀ ਆਮਦ ਆ ਪੰਜਾਬ 'ਚ ਕਰਵਾਈ ਜਾਂਦੀ ਆ ਤੇ ਫਿਰ ਉਸ ਦੀ ਮਾਰਕੀਟਿੰਗ ਪੰਜਾਬ 'ਚ ਕੀਤੀ ਜਾਂਦੀ ਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੱਖੋ ਵੱਖਰੇ ਨਵੀਂ ਕਿਸਮ ਦੇ ਜਿਹੜੇ ਇਸ ਤਰ੍ਹਾਂ ਦੇ ਮੈਡੀਕਲ ਨਸ਼ੇ ਆ ਉਹਨਾਂ 'ਤੇ ਲਾਇਆ ਜਾ ਰਿਹਾ। ਇਹ ਵੀ ਗੱਲਾਂ ਪਿਛਲੇ ਸਮੇਂ 'ਚ ਉਜਾਗਰ ਹੋਈਆਂ ਕਿ ਜਿਹੜਾ ਚਿੱਟਾ ਆ, ਸਿੰਥੈਟਿਕ ਡਰੱਗ ਆ ਜਿਹੜੀ, ਉਹ ਵੀ ਇਸ ਜਿਹੜਾ ਫਾਰਮਾਸਿਊਟੀਕਲ ਇੰਡਸਟਰੀਅਲ ਹੱਬ ਆ ਇਸ ਦੇ ਵਿੱਚ ਹੀ ਜਿਹੜੀ ਆ ਉਸ ਦੀ ਵੀ ਮੈਨੂਫੈਕਚਰਿੰਗ ਵੱਡੇ ਪੱਧਰ 'ਤੇ ਹੋ ਰਹੀ ਆ ਤੇ ਫਿਰ ਉਹ ਸਪਲਾਈ ਹੋ ਰਹੀ ਆ ਪੰਜਾਬ ਦੇ ਵਿੱਚ। ਤੇ ਇਸ ਸਿੰਥੈਟਿਕ ਡਰੱਗ ਜਾਂ ਇਸ ਜਿਹੜਾ ਕੈਮੀਕਲ ਡਰੱਗ ਆ ਜਿਹੜੀ ਇਹ ਸਾਰੀ, ਇਹਦਾ ਜਿਹੜਾ ਅਸਰ ਆ, ਮਾਰੂ ਅਸਰ ਆ, ਉਹ ਅਸੀਂ ਬੜਾ ਗੰਭੀਰ ਦੇਖ ਚੁੱਕੇ ਆ ਪੰਜਾਬ ਦੀ ਨੌਜਵਾਨੀ ਦੇ ਉੱਤੇ। ਇੱਕ ਤਰ੍ਹਾਂ ਦਾ ਇਹ ਜੈਨੋਸਾਈਡ ਆ ਪੰਜਾਬ ਦਾ, ਜੋ ਬੜੇ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਪੁਸ਼ਤ ਪਨਾਹੀ ਦੇ ਹੇਠ, ਸਰਕਾਰ ਦੇ ਨੱਕ ਦੇ ਹੇਠ ਜਿਹੜਾ ਆ ਮਤਲਬ ਕਾਰਪੋਰੇਟ ਸੈਕਟਰ ਤੇ ਸਟੇਟ ਪਲੇਅਰਸ ਜਿਹੜੇ ਆ ਉਹ ਮਿਲ ਕੇ ਪੰਜਾਬ ਦਾ ਇਹ ਜੈਨੋਸਾਈਡ ਕਰ ਰਹੇ ਆ। ਸਟੇਟ ਪਲੇਅਰਸ ਦੀ ਇਨਵੋਲਵਮੈਂਟ ਉਹ ਇੱਥੋਂ ਹੀ ਉਜਾਗਰ ਹੋ ਜਾਂਦੀ ਹੈ ਜੋ ਮਾਨਸੇ 'ਚ ਹੋਇਆ ਕਿ ਕਿਵੇਂ ਜਦੋਂ ਜਿਹੜਾ ਲੋਕ ਆਪ ਮੁਹਾਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਲਾਮਤਾਂ ਨੇ ਉਹਨਾਂ ਨੂੰ ਖਤਮ ਕਰਨ ਲਈ ਇਕੱਤਰ ਹੁੰਦੇ ਆ, ਮੋਬਿਲਾਈਜ਼ ਹੁੰਦੇ ਆ, ਤਾਂ ਕਿਵੇਂ ਫਿਰ ਜਿਹੜਾ ਸਟੇਟ ਪਲੇਅਰਸ ਨੇ ਉਹ ਐਕਟਿਵ ਹੋ ਜਾਂਦੇ ਆ, ਨਾ ਕਿ ਨਸ਼ੇ ਨੂੰ ਰੋਕਣ ਦੇ ਲਈ ਬਲਕਿ ਨਸ਼ੇ ਨੂੰ ਖਤਮ ਕਰਨ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਰੋਕਣ ਦੇ ਲਈ। ਤੇ ਜਿਸ ਤਰ੍ਹਾਂ ਦਾ ਮਾਨਸੇ ਦੇ ਵਿੱਚ ਬਿਹੇਵੀਅਰ ਗਵਰਨਮੈਂਟ ਵੱਲੋਂ ਕੀਤਾ ਗਿਆ ਉਹ ਅਸੀਂ ਸਾਰਿਆਂ ਨੇ ਦੇਖਿਆ। ਤਾਂ ਜਿਹੜਾ ਇਹ ਮਹਿਜ਼ ਸਿਰਫ ਇਹ ਨਹੀਂ ਕਿ ਪੰਜਾਬ ਤੱਕ ਜਿਹੜੀ ਇਹ ਸਾਰੀ ਫਾਰਮਾਸਿਊਟੀਕਲ ਹੱਬ ਆ ਇਹਦੀ ਮਾਰ ਆ ਕਿ ਇਹ ਇੰਨਾ ਜ਼ਿਆਦਾ ਮਤਲਬ ਖਤਰਨਾਕ ਧੰਦਾ ਬਣ ਚੁੱਕਿਆ ਆ ਪੰਜਾਬ ਦੀਆਂ ਬਰੂਹਾਂ ਦੇ ਉੱਤੇ ਵੀ ਇਸ ਦੀ ਮਾਰ ਹੁਣ ਦੁਨੀਆ 'ਤੇ ਵੀ ਪੈ ਰਹੀ ਆ। ਮਤਲਬ ਅਫਰੀਕਾ ਤੱਕ ਜਿਹੜੀ ਇੰਡੀਆ ਦੀ ਫਾਰਮਾਸਿਊਟੀਕਲ ਇੰਡਸਟਰੀ ਆ ਉੱਥੋਂ ਮੈਨੂਫੈਕਚਰ ਹੋਈਆਂ ਜਿਹੜੀਆਂ ਦਵਾਈਆਂ ਨੇ ਉਹ ਇਸ ਪੱਧਰ 'ਤੇ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇੰਨੀਆਂ ਕੁ ਘਟੀਆ ਨੇ ਜਾਂ ਉਹਨਾਂ ਦੇ ਵਿੱਚ ਇੱਥੋਂ ਤੱਕ ਮਤਲਬ ਜਿਹੜੀ ਮਿਲਾਵਟ ਆ ਉਹ ਇਸ ਖਤਰਨਾਕ ਪੱਧਰ ਤੱਕ ਆ ਕਿ ਪਿਛਲੇ ਕੁਝ ਸਮਾਂ ਪਹਿਲਾਂ ਅਫਰੀਕਾ ਦਾ ਗਾਂਬੀਆ ਜਿਹੜਾ ਦੇਸ਼ ਆ ਉੱਥੇ 70 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਦੀ ਮੌਤ ਹੋਈ। ਤੇ ਜਦੋਂ ਸਾਰੀ ਇਨਵੈਸਟੀਗੇਸ਼ਨ ਹੋਈ ਤੇ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਦੁਨੀਆ ਦੇ ਜਿਹੜੇ ਵੱਡੇ ਹੈਲਥ ਅਫੀਸ਼ੀਅਲਸ ਨੇ
ਉਹਨਾਂ ਦੀ ਜਾਂਚ ਉਹਨਾਂ ਦੀ ਜਾਂਚ ਨੇ ਇਸ਼ਾਰਾ ਦਿੱਤਾ, ਇਸ ਗੱਲ 'ਤੇ ਪਹੁੰਚੀ ਕਿ ਜਿਹੜਾ ਇਹਨਾਂ ਬੱਚਿਆਂ ਦੀ ਡੈਥ ਆ ਇਹ ਇੰਡੀਆ ਦੇ ਵਿੱਚ ਮੈਨੂਫੈਕਚਰ ਹੋਈ ਜਿਹੜੀ ਇੱਕ ਕਫ ਸਿਰਪ ਆ ਉਸ ਦੇ ਕਾਰਨ ਹੋਈ ਆ। ਤਾਂ ਮਤਲਬ ਇਹ ਹੈ ਕਿ ਹੁਣ ਗਾਂਬੀਆ ਦੇ ਵਿੱਚ ਐਡੇ ਵੱਡੇ ਪੱਧਰ 'ਤੇ ਬੱਚਿਆਂ ਦੀ ਇਹ ਜਿਹੜੀ ਡੈਥ ਹੋਈ ਆ ਉਹਦੇ ਕਰਕੇ ਮਸਲਾ ਇੰਟਰਨੈਸ਼ਨਲਾਈਜ਼ ਹੋਇਆ ਅਤੇ ਸਾਰੀ ਦੁਨੀਆ ਦੇ ਸਾਹਮਣੇ ਇਹ ਗੱਲ ਉਜਾਗਰ ਹੋਈ ਕਿ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਆ ਉਹ ਕਿੰਨੇ ਘਟੀਆ ਪੱਧਰ ਦੀ ਆ ਅਤੇ ਕਿਵੇਂ ਉੱਥੇ ਜਿਹੜਾ ਕਰਪਸ਼ਨ ਆ ਜਿਹੜੀ ਕਾਰਪੋਰੇਟ ਸੈਕਟਰ ਦੀ ਸਿਰਫ ਆਪਣੇ ਪ੍ਰੋਫਿਟ ਦੇ ਲਈ ਅਤੇ ਜਿਹੜਾ ਸਟੇਟ ਐਕਟਰਸ ਜਿਵੇਂ ਉਹਦੇ 'ਚ ਇਨਵੋਲਡ ਨੇ ਜਿਹਦੇ ਨਾਲ ਇਹ ਕਰਪਸ਼ਨ ਹੁੰਦੀ ਹੈ ਅਤੇ ਕਿਵੇਂ ਉਹ ਲੋਕਾਂ ਦੇ ਲਈ ਦੁਨੀਆ ਦੇ ਲਈ ਖਤਰਨਾਕ ਆ। ਸਿਰਫ ਇੱਥੇ ਨਹੀਂ, ਇੱਕ ਬੜੀਆਂ ਖਬਰਾਂ ਜਿਹੜੀਆਂ ਉਜਾਗਰ ਨਹੀਂ ਹੁੰਦੀਆਂ, ਪਰ ਇਸ ਤੋਂ ਪਹਿਲਾਂ ਧਰਮਪੁਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਆ ਉੱਥੇ ਵੀ ਜਿਹੜੀ ਆ ਕੁਛ ਉਧਮਪੁਰ ਦੇ ਵਿੱਚ ਦਸੰਬਰ 2019 ਤੋਂ ਜਨਵਰੀ 2020 ਤੱਕ ਜਿਹੜੇ 12 ਬੱਚੇ ਨੇ ਉਹਨਾਂ ਦੀ ਮੌਤ ਹੋਈ ਸੀ ਅਤੇ ਉਹ ਵੀ ਮੌਤ ਦਾ ਕਾਰਨ ਇਸ ਇੰਡਸਟਰੀਅਲ ਹੱਬ, ਇਹ ਫਾਰਮਾਸਿਊਟੀਕਲ ਹੱਬ ਦੇ ਵਿੱਚ ਬਣੀਆਂ ਹੋਈਆਂ ਦਵਾਈਆਂ ਹੀ ਸੀ। ਅਤੇ ਜਿੱਥੇ ਮਤਲਬ ਜਿਹੜੀਆਂ ਦਵਾਈਆਂ ਬਣ ਰਹੀਆਂ ਨੇ ਉਹ ਇੰਨੇ ਘਟੀਆ ਪੱਧਰ ਦੀਆਂ ਇਸ ਫਾਰਮਾਸਿਊਟੀਕਲ ਹੱਬ ਦੇ ਵਿੱਚ ਬਣ ਰਹੀਆਂ ਨੇ, ਅਤੇ ਦੂਜੇ ਪਾਸੇ ਵੀ ਨਸ਼ਾ ਜਿਹੜਾ ਆ ਉਹ ਕਿਵੇਂ ਜਿਹੜੀ ਡਰੱਗ ਆ, ਦਵਾਈ ਆ, ਉਹਨੂੰ ਇੱਕ ਨਸ਼ੇ ਵਜੋਂ ਤਿਆਰ ਕਰਕੇ, ਨਸ਼ੇ ਵਜੋਂ ਮੈਨੂਫੈਕਚਰ ਕਰਕੇ ਅਤੇ ਕਿਵੇਂ ਪੰਜਾਬ ਦੇ ਵਿੱਚ ਉਹਦੀ ਮਾਰਕੀਟਿੰਗ ਕੀਤੀ ਜਾ ਰਹੀ ਆ। ਇਹ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਹੁਣ ਪੰਜਾਬ ਦੇ ਵਿੱਚ ਕੁਝ ਸਮੇਂ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਮੈਡੀਕਲ ਨਸ਼ਾ ਆ ਉਸ ਦੀ ਆਮਦ ਹੁੰਦੀ ਆ, ਅਤੇ ਜਿਹੜਾ ਕਿ ਅਸੀਂ ਦੇਖਿਆ ਕਿ ਉਹਦੀ ਮਾਰਕੀਟਿੰਗ ਇੰਨੀ ਸਟਰੋਂਗ ਆ ਕਿ ਉਹ ਦਿਨਾਂ ਦੇ ਵਿੱਚ ਹੀ ਸਾਰੇ ਪੰਜਾਬ ਦੇ ਵਿੱਚ ਫੈਲ ਜਾਂਦਾ ਆ ਅਤੇ ਵੱਡੇ ਪੱਧਰ 'ਤੇ ਜਿਹੜਾ ਮੁਨਾਫਾ ਦੇ ਕੇ ਜਾਂਦਾ ਇਸ ਕਾਰਪੋਰੇਟ ਸੈਕਟਰ ਨੂੰ, ਅਤੇ ਉਹਦੇ ਵਿੱਚ ਜਿਹੜੇ ਸਟੇਟ ਐਕਟਰਸ ਨੇ ਫਿਰ ਉਹ ਆਪਣਾ ਹਿੱਸਾ ਪੱਤੀ ਜਿਵੇਂ ਖਾਂਦੇ ਆ ਅਤੇ ਫਿਰ ਉਹ ਪ੍ਰੋਟੈਕਸ਼ਨ ਦਿੰਦੇ ਆ ਉਹਦੇ ਵਜੋਂ ਇਹਨਾਂ ਜਿਹੜੇ ਨਸ਼ੇ ਦੇ ਸੌਦਾਗਰਾਂ ਨੂੰ, ਜਾਂ ਇਹ ਜਿਹੜੇ ਇਨਸਾਨੀਅਤ ਦਾ ਕਤਲ ਕਰ ਰਹੇ ਲੋਕ ਨੇ ਇਹਨਾਂ ਨੂੰ। ਇਸ ਤੋਂ ਇਲਾਵਾ ਮੈਂ ਮਤਲਬ ਇੱਕ ਜਿਹੜੀ ਹੋਰ ਗੱਲ ਆ ਕਿ ਇਹ ਜਿਹੜਾ ਮੈਂ ਗੱਲ ਕਹਿ ਰਿਹਾ ਕਿ ਨਵੇਂ ਬ੍ਰਾਂਡ ਆਉਂਦੇ ਨੇ ਇਹ ਜਿਹੜੇ, ਕਿਉਂਕਿ ਡਰੱਗ ਬਣਾਉਂਦੇ ਆ, ਮੈਡੀਕਲ ਨਸ਼ਾ ਬਣਾਉਂਦੇ ਆ, ਇੱਕ ਮਤਲਬ ਕਦੇ ਇੱਕ ਨਸ਼ਾ ਚਲਾਉਂਦੇ ਆ, ਫਿਰ ਜਦੋਂ ਉਸ ਦਾ ਵੱਧ ਰੌਲਾ ਪੈ ਜਾਂਦਾ, ਲੋਕਾਂ ਵੱਲੋਂ ਵਿਰੋਧ ਹੁੰਦਾ ਆ, ਅਤੇ ਫਿਰ ਉਸ 'ਤੇ ਜਿਹੜੇ ਸਟੇਟ ਐਕਟਰਸ ਨੇ ਉਹ ਕਾਰਵਾਈ ਕਰਦੇ ਆ, ਅਤੇ ਉਹ ਕਾਰਵਾਈ ਦੇ ਨਾਲ ਇੱਕ ਵਾਰ ਹੁੰਦਾ ਕਿ ਜੀ ਕੁਝ ਸਮੇਂ ਦੇ ਲਈ ਜਿੱਥੋਂ ਇੱਕ ਵਾਰ ਬਰਾਮਦਗੀ ਦਿਖਾਉਂਦੇ ਆ, ਬਰਾਮਦਗੀ ਦਿਖਾ ਕੇ ਅਤੇ ਫਿਰ ਜਿਹੜੀ ਉਹ ਇੰਡਸਟਰੀ ਹੁੰਦੀ ਆ, ਇੱਕ ਅੱਧੀ ਇੰਡਸਟਰੀ ਹੁੰਦੀ ਆ, ਉਹਨੂੰ ਕੁਝ ਸਮੇਂ ਲਈ 1-2 ਮਹੀਨਿਆਂ ਲਈ ਬੰਦ ਕਰ ਦਿੰਦੇ ਆ, ਅਤੇ 1-2 ਮਹੀਨਿਆਂ ਬਾਅਦ ਜਿਹੜੀ ਉਹ ਇੰਡਸਟਰੀ ਆ ਦੁਬਾਰਾ ਫਿਰ ਕਿਸੇ ਨਵੇਂ ਬ੍ਰਾਂਡ ਦੀ, ਕਿਸੇ ਨਵੇਂ ਨਸ਼ੇ ਦੀ ਜਿਹੜੀ ਮੈਨੂਫੈਕਚਰਿੰਗ ਆ ਉਹ ਸ਼ੁਰੂ ਕਰ ਦਿੰਦੀ ਆ। ਇਸ ਦੀ ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ ਕਿ ਕੁਝ ਸਮਾਂ ਪਹਿਲਾਂ ਜਿਹੜਾ ਹਿਮਾਚਲ ਦੇ ਵਿੱਚ ਹੀ ਮਤਲਬ ਇੱਕ ਕਾਰਵਾਈ ਹੋਈ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਜਿਹੜਾ ਆ ਉਹ ਵੱਡੀ ਬਰਾਮਦਗੀ ਕੀਤੀ ਸੀ, ਅਤੇ ਉਦੋਂ ਜਿਹੜਾ ਬੜਾ ਇੱਕ ਮਤਲਬ ਨਾਮ ਸੀ ਉਹ ਬੜਾ ਟਰੈਮਾਡੋਲ ਜਿਹੜੇ ਕੈਪਸੂਲ ਆ ਜਿਹੜੇ ਕਿ ਨਸ਼ੇ ਵਜੋਂ ਵਰਤੇ ਜਾਂਦੇ ਸੀ, ਨਸ਼ੇ ਦੇ ਬਤੌਰ ਹੀ ਉਹਨਾਂ ਦੀ ਮਾਰਕੀਟਿੰਗ ਸੀ ਪੰਜਾਬ ਦੇ ਵਿੱਚ। ਅਤੇ ਉਸ ਦੇ ਉੱਤੇ ਜਦੋਂ ਕਾਰਵਾਈ ਹੋਈ ਜੁਲਾਈ 2021 ਦੇ ਵਿੱਚ, ਅਤੇ ਕਾਲਾ ਅੰਬ ਅਤੇ ਪਾਉਂਟਾ ਸਾਹਿਬ ਦਾ ਇਲਾਕਾ ਸਿਰਮੌਰ ਜ਼ਿਲ੍ਹੇ ਦਾ, ਜਿੱਥੇ ਕਿ ਕੁਝ ਇੰਡਸਟਰੀਆਂ ਜਿਹੜੀਆਂ ਆ ਉਹ ਫੜੀਆਂ ਗਈਆਂ ਸੀ ਜੋ ਇਹ ਮੈਨੂਫੈਕਚਰ ਕਰਦੀਆਂ ਸੀ, ਅਤੇ 30 ਲੱਖ ਕੈਪਸੂਲ ਜਿਨ੍ਹਾਂ ਦੀ ਮਾਰਕੀਟ ਕੀਮਤ 15 ਕਰੋੜ ਰੁਪਇਆ ਸੀ, ਇਹ ਬਰਾਮਦਗੀ ਕਰਕੇ ਅਤੇ ਇਹਨਾਂ ਦੇ ਉੱਤੇ ਕਾਰਵਾਈ ਹੋਈ ਸੀ। ਪਰ ਉਹ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਹ ਕਾਰਵਾਈ ਐਵੇਂ ਹੀ ਹੁੰਦੀ ਆ ਕਿ ਇੱਕ ਵਾਰ ਬਰਾਮਦਗੀ ਹੋਈ ਆ, ਅਤੇ ਬਰਾਮਦਗੀ ਤੋਂ ਬਾਅਦ ਫਿਰ ਕੁਝ ਮਹੀਨਿਆਂ ਬਾਅਦ ਜਿਹੜੀਆਂ ਇਹ ਕੰਪਨੀਆਂ ਨੇ ਨਵਾਂ ਬ੍ਰਾਂਡ ਫਿਰ ਕਿਸੇ ਨਸ਼ੇ ਦਾ ਹੋਰ ਰੂਪ ਜਿਹੜਾ ਆ ਉਹਨੂੰ ਮੈਨੂਫੈਕਚਰ ਕਰਨ ਲੱਗਦੀਆਂ ਨੇ। ਅਤੇ ਜਿਹੜੀ ਬਰਾਮਦਗੀ ਹੁੰਦੀ ਆ, ਜਿਹੜੀ ਪੰਜਾਬ ਪੁਲਿਸ ਬਰਾਮਦਗੀ ਕਰਦੀ ਆ, ਉਹਦੇ ਬਾਰੇ ਵੀ ਬੜੇ ਖੁਲਾਸੇ ਹੋ ਚੁੱਕੇ ਨੇ ਕਿ ਫਿਰ ਇਹ ਜਿਹੜਾ ਨਸ਼ਾ ਆ ਉਹ ਫਿਰ ਕਿਵੇਂ ਦੁਬਾਰਾ ਫਿਰ ਮਾਰਕੀਟ 'ਚ ਆਉਂਦਾ ਆ, ਅਤੇ ਕਿਵੇਂ ਫਿਰ ਉਹ ਲੋਕਾਂ ਦੇ ਘਰ ਤਬਾਹ ਕਰਦਾ। ਬਲਕਿ ਇੱਥੋਂ ਤੱਕ ਆ ਕਿ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਮਹਿਕਮਾ ਆ ਕਿ ਉਹ ਵੀ ਵੱਡੇ ਪੱਧਰ 'ਤੇ, ਕਿਉਂਕਿ ਇਹ ਫਰੀ ਦੇ ਵਿੱਚ ਫਿਰ ਇਹਨਾਂ ਨੂੰ ਅਵੇਲੇਬਲ ਹੁੰਦਾ ਆ, ਅਤੇ ਵੱਡੇ ਪੱਧਰ 'ਤੇ ਪੰਜਾਬ ਪੁਲਿਸ ਦੇ ਮਹਿਕਮੇ ਦੇ ਵਿੱਚ ਵੀ ਨਸ਼ਾ ਜਿਹੜਾ ਆ ਉਹ ਵੜ ਚੁੱਕਿਆ ਆ। ਬੜੀਆਂ ਇਹਦੇ ਬਾਰੇ ਜਿਹੜੀਆਂ ਰਿਪੋਰਟਸ ਨੇ ਉਹ ਸਾਹਮਣੇ ਆ ਚੁੱਕੀਆਂ ਨੇ। ਹੁਣ ਮੈਂ ਮਤਲਬ ਜਿਹੜਾ ਇਹ ਮਸਲਾ ਆ ਹਿਮਾਚਲ ਤੋਂ ਜਿਹੜਾ ਇਹ ਫਾਰਮਾਸਿਊਟੀਕਲ ਇੰਡਸਟਰੀ ਆ ਉਹਦਾ ਇਹ ਪਹਿਲੂ ਤਾਂ ਅਸੀਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਕਿਵੇਂ ਉਹ ਘਟੀਆ ਪੱਧਰ ਦੀਆਂ ਦਵਾਈਆਂ ਬਣਾ ਕੇ
ਦੁਨੀਆ ਨੂੰ ਦੁਨੀਆ ਦੇ ਵਿੱਚ ਵਸਦੀ ਇਨਸਾਨੀਅਤ ਨੂੰ ਖਤਰੇ 'ਚ ਪਾ ਰਹੀਆਂ ਨੇ। ਉਸ ਤੋਂ ਇਲਾਵਾ ਪੰਜਾਬ ਨੂੰ ਇੱਕ ਆਪਣੀ ਮਾਰਕੀਟ ਬਣਾਇਆ ਉਹਨਾਂ ਨੇ ਨਸ਼ੇ ਦੇ ਲਈ, ਨਸ਼ੇ ਵਜੋਂ ਡਰੱਗਸ ਬਣਾ ਕੇ ਸਪਲਾਈ ਕੀਤੀ ਜਾਂਦੀ ਹੈ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ। ਇਸ ਤੋਂ ਇਲਾਵਾ ਇੱਕ ਹੋਰ ਬੜਾ ਅਹਿਮ ਮਸਲਾ ਇਸ ਫਾਰਮਾਸਿਊਟੀਕਲ ਇੰਡਸਟਰੀ ਨਾਲ ਜੁੜਿਆ ਜੋ ਪੰਜਾਬ ਦੀ ਹੋਂਦ ਲਈ ਖਤਰਾ ਹੈ, ਉਹ ਇਹ ਆ ਕਿ ਜਿਹੜਾ ਇਹ ਸਾਰਾ ਜਿਹੜੀ ਇਹ ਫਾਰਮਾਸਿਊਟੀਕਲ ਹੱਬ ਆ, ਕਿਉਂਕਿ ਪੰਜਾਬੀ ਬੋਲਦੇ ਇਲਾਕੇ 'ਚ ਡਿਵੈਲਪ ਕੀਤਾ ਗਿਆ। ਅਸੀਂ ਜਾਣਦੇ ਹਾਂ ਕਿ ਜਿਹੜਾ ਨਾਲਾਗੜ੍ਹ ਬੱਦੀ ਅਤੇ ਆ ਸਾਰਾ ਸਿਰਮੌਰ ਦਾ ਇਲਾਕਾ, ਸੋਲਨ ਜ਼ਿਲ੍ਹਾ ਜਿਹੜਾ ਸਾਰਾ ਆ, ਇਹ ਪੰਜਾਬੀ ਬੋਲ ਦਾ ਇਲਾਕਾ ਆ। ਅੱਜ ਵੀ ਇੱਥੇ ਸਾਰੀ ਪੰਜਾਬੀ ਵਸੋਂ ਰਹਿੰਦੀ ਆ। ਅਤੇ ਇਹ ਸਾਇੰਟੀਫਿਕ ਸਟੱਡੀਜ਼ ਨੇ ਇਸ ਗੱਲ ਦੀਆਂ ਕਿ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਆ, ਇਹ ਦੁਨੀਆ ਦੀ ਸਭ ਤੋਂ ਖਤਰਨਾਕ ਪੋਲਿਊਸ਼ਨ ਡਿਵੈਲਪ ਕਰਨ ਵਾਲੀ ਇੰਡਸਟਰੀ ਆ, ਕਿਉਂਕਿ ਇਹਦੇ 'ਚ ਵੱਡੇ ਪੱਧਰ 'ਤੇ ਜਿਹੜੇ ਕੈਮੀਕਲਸ ਯੂਜ਼ ਹੁੰਦੇ ਆ, ਫਿਰ ਉਹ ਰਿਲੀਜ਼ ਹੁੰਦੇ ਆ ਉਸ ਇਲਾਕੇ ਦੇ ਵਾਟਰ ਸੋਰਸਿਸ ਦੇ ਵਿੱਚ। ਅਤੇ ਇਸ ਤੋਂ ਵੀ ਜਿਹੜੀ ਖਤਰਨਾਕ ਗੱਲ ਆ ਉਹ ਇਹ ਆ ਕਿ ਜਿਹੜਾ ਇਹ ਸਾਰਾ ਫਾਰਮਾਸਿਊਟੀਕਲ ਹੱਬ ਆ, ਜਿੰਨਾ ਇਹ ਆਪਣਾ ਪੋਲਿਊਸ਼ਨ ਰਿਲੀਜ਼ ਕਰਦਾ ਆ ਹਿਮਾਚਲ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ, ਇਸ ਫਾਰਮਾਸਿਊਟੀਕਲ ਹੱਬ ਦੇ ਵਿੱਚ, ਉਹ ਸਾਰਾ ਜਿਹੜਾ ਪੋਲਿਊਸ਼ਨ ਆ, ਕੈਮੀਕਲ ਪੋਲਿਊਸ਼ਨ ਆ, ਉਹ ਉਸ ਇਲਾਕੇ ਦੇ ਜਿਹੜੇ ਵਾਟਰ ਸੋਰਸਿਸ ਆ ਉਹਨਾਂ ਦੇ ਵਿੱਚ ਪੈਂਦਾ ਹੈ, ਜਿਹਦੇ ਵਿੱਚ ਕਿ ਖਾਸ ਤੌਰ 'ਤੇ ਜਿਹੜਾ ਵੱਡਾ ਸੋਰਸ ਆ ਉਹ ਹੈ ਸਰਸਾ ਨਦੀ। ਸਰਸਾ ਨਦੀ ਜਿਹੜੀ ਕਿ ਸਿੱਖ ਇਤਿਹਾਸ ਦੇ ਨਾਲ ਵੀ ਜੁੜੀ ਹੋਈ ਆ, ਸਿੱਖ ਹਿਸਟਰੀ ਦਾ ਅਹਿਮ ਹਿੱਸਾ ਆ, ਜਿਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਜਦੋਂ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਅਤੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਨਿਕਲੇ ਆ ਅਤੇ ਅੱਗੇ ਸਰਸਾ ਨਦੀ ਦੇ ਉੱਤੇ ਜਿਵੇਂ ਪਰਿਵਾਰ ਵਿਛੜਿਆ ਆ, ਤਾਂ ਜਿਹੜੀ ਇਹ ਸਰਸਾ ਨਦੀ ਆ, ਇਹ ਸਰਸਾ ਨਦੀ ਇਸ ਇੰਡਸਟਰੀਅਲ ਹੱਬ 'ਚੋਂ ਹੁੰਦੀ ਹੋਈ ਹਿਮਾਚਲ ਦੇ ਪੰਜਾਬੀ ਬੋਲਦੇ ਇਲਾਕੇ ਦੇ ਵਾਟਰ ਸੋਰਸਿਸ ਦੇ ਵਿੱਚੋਂ ਲੰਘਦੀ ਹੋਈ ਇਹ ਪੰਜਾਬ ਦਾ ਜਿਹੜਾ ਸਭ ਤੋਂ ਇੱਕ ਅਹਿਮ ਦਰਿਆ ਆ, ਸਤਲੁਜ ਦਰਿਆ, ਉਸ ਦੇ ਵਿੱਚ ਰੋਪੜ ਜ਼ਿਲ੍ਹੇ 'ਚ ਆ ਕੇ ਮਿਲਦੀ ਆ, ਜਿੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਆ ਉਸ ਦੇ ਬਿਲਕੁਲ ਨਾਲ। ਤਾਂ ਇਹ ਜਿੰਨਾ ਇਸ ਦਾ ਕੈਮੀਕਲ ਪੋਲਿਊਸ਼ਨ ਆ, ਜਿੱਥੇ ਇੱਕ ਪਾਸੇ ਇਹ ਜਿਹੜਾ ਸਾਰਾ ਫਾਰਮਾਸਿਊਟੀਕਲ ਹੱਬ ਆ ਹਿਮਾਚਲ ਪ੍ਰਦੇਸ਼ ਦਾ, ਇਹ ਸਾਰਾ ਜਿੱਥੇ ਇੱਕ ਪਾਸੇ ਪੰਜਾਬ ਦੇ ਬਿਲਕੁਲ ਬਰੂਹਾਂ ਦੇ ਉੱਤੇ ਨਸ਼ੇ ਦੀ ਸਪਲਾਈ ਦਾ ਇੱਕ ਵੱਡਾ ਘਰ ਬਣ ਚੁੱਕਿਆ, ਉੱਥੇ ਨਾਲ ਹੀ ਪੰਜਾਬ ਦੇ ਵਿੱਚ ਜਿਹੜਾ ਇੱਕ ਪੋਲਿਊਸ਼ਨ ਦੇ ਰੂਪ 'ਚ ਜ਼ਹਿਰ ਆ, ਪੰਜਾਬ ਦਾ ਜਿਹੜਾ ਵਾਟਰ ਸੋਰਸ ਆ ਸਭ ਤੋਂ ਅਹਿਮ ਸਤਲੁਜ ਦਰਿਆ, ਉਹਦੇ ਵਿੱਚ ਇਹ ਬੜਾ ਖਤਰਨਾਕ ਜਿਹੜਾ ਜ਼ਹਿਰ ਆ ਉਹ ਪਾਉਣ ਦਾ ਵੀ ਇੱਕ ਵਸੀਲਾ ਆ, ਜਿਹੜਾ ਇਹ ਸਾਰਾ ਫਾਰਮਾਸਿਊਟੀਕਲ ਹੱਬ ਆ ਹਿਮਾਚਲ ਪ੍ਰਦੇਸ਼ ਦਾ। ਤਾਂ ਇਹ ਕੋਈ ਮੈਂ ਆਪਣੇ ਕੋਲੋਂ ਨਹੀਂ ਗੱਲ ਕਹਿ ਰਿਹਾ, ਤੁਸੀਂ ਇਹਦੇ ਪ੍ਰੂਫ ਵੀ ਦੇਖ ਸਕਦੇ ਹੋ ਕਿ ਬੜੀ ਵਾਰ ਇਹ ਰਿਪੋਰਟਸ ਨਸ਼ਰ ਹੋਈਆਂ ਕਿ ਸਰਸਾ ਨਦੀ ਦੇ ਵਿੱਚ ਜਿਹੜੀਆਂ ਮੱਛੀਆਂ ਨੇ ਉਹ ਕਿਵੇਂ ਮਰੀਆਂ ਹੋਈਆਂ ਮੱਛੀਆਂ ਮਿਲਦੀਆਂ ਨੇ, ਕਿਉਂਕਿ ਇਹ ਸਾਰਾ ਜਿਹੜਾ ਕੈਮੀਕਲ ਵੇਸਟ ਆ ਇਸ ਫਾਰਮਾਸਿਊਟੀਕਲ ਹੱਬ ਦਾ ਉਹ ਸਰਸਾ ਨਦੀ ਦੇ ਵਿੱਚ ਆਉਂਦਾ ਆ, ਅਤੇ ਅੱਗੇ ਆ ਕੇ ਫਿਰ ਉਹ ਕਿਵੇਂ ਪਲੀਤ ਕਰਦਾ ਆ ਸਤਲੁਜ ਦਰਿਆ ਨੂੰ। ਇਹਦੇ ਬਾਰੇ ਵੀ ਜਿਹੜੀਆਂ ਰਿਪੋਰਟਸ ਨੇ ਉਹ ਤੁਸੀਂ ਇੰਡੀਆ ਦੇ ਜਿਹੜੇ ਸੋਰਸਿਸ ਨੇ, ਮੀਡੀਆ ਸੋਰਸਿਸ ਨੇ, ਉਹਨਾਂ ਦੇ ਉੱਤੇ ਪੜ੍ਹ ਚੁੱਕੇ ਹੋ। ਪਰ ਹਮੇਸ਼ਾ ਇਸੇ ਤਰ੍ਹਾਂ ਹੁੰਦਾ ਕਿ ਜਦੋਂ ਇਹ ਮੱਛੀਆਂ ਮਰਨ ਦੀ ਖਬਰ ਲੱਗਦੀ ਆ ਤਾਂ ਉਹ ਮਹਿਜ਼ ਇੱਕ ਦਿਨ ਦੀ ਖਬਰ ਹੁੰਦੀ ਆ, ਅਤੇ ਉਸ ਤੋਂ ਬਾਅਦ ਸਭ ਕੁਝ ਚੁੱਪ, ਕਦੇ ਕੋਈ ਰਿਪੋਰਟ ਨਸ਼ਰ ਨਹੀਂ ਹੁੰਦੀ, ਕਦੇ ਕੋਈ ਕਾਰਵਾਈ ਨਹੀਂ ਹੁੰਦੀ। ਇਹ ਵੀ ਗੱਲ ਸਾਹਮਣੇ ਆ ਚੁੱਕੀ ਆ ਕਿ ਜਿਹੜਾ ਇੰਡੀਆ ਦਾ ਮਤਲਬ ਪੋਲਿਊਸ਼ਨ ਕੰਟਰੋਲ ਬੋਰਡ ਆ, ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਜਿੱਥੋਂ ਤੱਕ ਮੈਨੂੰ ਜਾਣਕਾਰੀ ਆ ਜਾਂ ਮੈਨੂੰ ਯਾਦ ਆ ਰਿਹਾ, ਉਸ ਦੇ ਵੱਲੋਂ ਇੱਕ ਵਾਰ ਕਾਰਵਾਈ ਕੀਤੀ ਗਈ ਸੀ ਕਿ ਜਿਹੜਾ ਇਸ ਸਾਰੇ ਫਾਰਮਾਸਿਊਟੀਕਲ ਹੱਬ ਦਾ ਵੇਸਟ ਆ, ਕੈਮੀਕਲ ਵੇਸਟ ਆ, ਉਹਨੂੰ ਟਰੀਟ ਕਰਨ ਦੇ ਲਈ ਉੱਥੇ ਇੱਕ ਪਲਾਂਟ ਲਾਇਆ ਗਿਆ, ਜੋ ਕਿ ਜ਼ਰੂਰੀ ਹੁੰਦਾ ਜਦੋਂ ਤੁਸੀਂ ਕੋਈ ਫਾਰਮਾਸਿਊਟੀਕਲ ਹੱਬ ਇਸ ਤਰ੍ਹਾਂ ਡਿਵੈਲਪ ਕਰਨਾ। ਤਾਂ ਉਸ ਨੂੰ ਕਾਗਜ਼ਾਂ ਦੇ ਵਿੱਚ ਲਾਇਆ ਗਿਆ, ਪਰ ਉਸ ਨੂੰ ਕਦੇ ਚਲਾਇਆ ਨਹੀਂ ਜਾਂਦਾ। ਜਿੰਨਾ ਇਸ ਫਾਰਮਾਸਿਊਟੀਕਲ ਇੰਡਸਟਰੀ ਤੋਂ ਕੈਮੀਕਲ ਵੇਸਟ ਨਿਕਲਦਾ ਆ ਉਹ ਡਾਇਰੈਕਟਲੀ ਸਰਸਾ ਦਰਿਆ ਦੇ ਵਿੱਚ, ਸਰਸਾ ਨਦੀ ਦੇ ਵਿੱਚ ਪਾਇਆ ਜਾਂਦਾ, ਅਤੇ ਜੋ ਅੱਗੇ ਆ ਕੇ ਸਤਲੁਜ ਦਰਿਆ ਦੇ ਵਿੱਚ ਮਿਲਦਾ ਆ। ਹਾਲਾਂਕਿ ਉਹ ਉੱਥੇ ਜਿਹੜਾ ਟਰੀਟਮੈਂਟ ਪਲਾਂਟ ਆ ਉਹ ਸਟੈਬਲਿਸ਼ ਕੀਤਾ ਗਿਆ, ਪਰ ਉਹ ਚਲਾਇਆ ਨਹੀਂ ਜਾਂਦਾ। ਤਾਂ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ? ਤਾਂ ਇਹਦੇ ਵਿੱਚ ਕਲੀਅਰ ਆ ਕਿ ਕਾਰਪੋਰੇਟ ਸੈਕਟਰ ਇੰਡੀਆ ਦਾ ਅਤੇ ਨਾਲ ਹੀ ਸਟੇਟ ਐਕਟਰਸ ਜਿਹੜੇ ਆ ਉਹ ਮਿਲੇ ਹੋਏ ਆ, ਅਤੇ ਨਿਸ਼ਾਨਾ ਕੀ ਆ? ਨਿਸ਼ਾਨਾ ਪੰਜਾਬ ਦਾ ਜੈਨੋਸਾਈਡ ਆ। ਉਹ ਜੈਨੋਸਾਈਡ ਭਾਵੇਂ ਨਸ਼ੇ ਦੇ ਰੂਪ 'ਚ ਹੋਵੇ, ਭਾਵੇਂ ਉਹ ਜੈਨੋਸਾਈਡ ਕੈਮੀਕਲ ਪੋਲਿਊਸ਼ਨ ਦੇ ਨਾਲ ਹੋਵੇ,
ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿੱਥੇ ਨਸ਼ਾ ਸਿੱਧੇ ਰੂਪ ਦੇ ਵਿੱਚ ਸਾਡੀ ਨੌਜਵਾਨੀ ਨੂੰ ਖਤਮ ਕਰ ਰਿਹਾ, ਪੰਜਾਬ ਦੀ ਅਣਖ ਗੈਰਤ ਨੂੰ ਮੁਕਾ ਰਿਹਾ ਆ, ਉੱਥੇ ਨਾਲ ਹੀ ਜਿਹੜਾ ਇਹ ਕੈਮੀਕਲ ਪੋਲਿਊਸ਼ਨ ਆ, ਇਹ ਵੱਡੇ ਕੌਨਸੀਕੁਐਂਸਿਸ ਇਹਦੇ ਪੰਜਾਬ ਫੇਸ ਕਰ ਰਿਹਾ, ਕੈਂਸਰ ਵਰਗੀ ਬਿਮਾਰੀ ਦੇ ਰੂਪ ਦੇ ਵਿੱਚ ਤੇ ਹੋਰ ਅਨੇਕਾਂ ਬਿਮਾਰੀਆਂ ਦੇ ਰੂਪ ਦੇ ਵਿੱਚ, ਜਿਸ ਦੀ ਜੜ ਪੰਜਾਬ ਦੇ ਨਾਲ ਲੱਗਦੇ ਇਸ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਇਹ ਫਾਰਮਾਸਿਊਟੀਕਲ ਹੱਬ ਆ, ਇਹਦੇ ਵਿੱਚ ਪਈ ਆ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਮੱਸਿਆਵਾਂ ਦੀ ਜੜ ਕਿੱਥੇ ਆ, ਉਸ ਜੜ ਨੂੰ ਫੜਨਾ ਬੜਾ ਜ਼ਰੂਰੀ ਆ। ਜੇ ਅਸੀਂ ਜੜ ਬਾਰੇ ਸਾਨੂੰ ਸਮਝ ਹੋਊਗੀ ਤਾਂ ਹੀ ਕੋਈ ਡਾਇਲੋਗ ਸੁਸਾਇਟੀ ਦੇ ਵਿੱਚ ਇਨੀਸ਼ੀਏਟ ਹੋ ਸਕਦਾ ਕਿ ਫਿਰ ਉਸ ਬਿਮਾਰੀ ਨੂੰ ਹਟਾਇਆ ਕਿਵੇਂ ਜਾਵੇ। ਜੇ ਅਸੀਂ ਇਸ ਬਿਮਾਰੀ ਨੂੰ ਨਹੀਂ ਹਟਾਉਂਦੇ ਤਾਂ ਪੰਜਾਬ ਦਾ ਨਾਸ਼ ਜਿਹੜਾ ਆ ਉਹ ਯਕੀਨੀ ਆ। ਹੌਲੀ ਹੌਲੀ ਤੁਸੀਂ ਆਪਣੀ ਮੌਤ ਵੱਲ ਵੱਧ ਰਹੇ ਹੋ ਅਤੇ ਇਸ ਨੂੰ ਹੁਣ ਰੋਕਣ ਦੇ ਲਈ ਕੀ ਹੋ ਸਕਦਾ ਕਿ ਪੰਜਾਬ ਦੀ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਇਹ ਆਵਾਜ਼ ਉੱਠੇ, ਕਿਉਂਕਿ ਪੰਜਾਬ ਸਰਕਾਰ ਇਹਦੇ 'ਚ ਡਾਇਰੈਕਟਲੀ ਇਨਵੋਲਵਡ ਹੋ ਸਕਦੀ ਆ। ਜੋ ਵੀ ਹਿਮਾਚਲ ਦੇ ਰਾਹੀਂ ਜਾਂ ਹਿਮਾਚਲ ਦੇ ਇਸ ਜਿਹੜਾ ਇਹ ਫਾਰਮਾਸਿਊਟੀਕਲ ਹੱਬ ਆ, ਜੋ ਹਿਮਾਚਲ ਦੇ ਲਈ ਅਤੇ ਇੰਡੀਆ ਦੇ ਲਈ ਵੀ ਇੱਕ ਵੱਡਾ ਆਮਦਨ ਦਾ ਵਸੀਲਾ ਵੀ ਆ, ਜਿਹਨੂੰ ਅਸੀਂ ਚਿੱਟੀ ਇਨਕਮ ਕਹਿੰਦੇ ਹਾਂ ਟੈਕਸ ਦੇ ਰੂਪ ਦੇ ਵਿੱਚ, ਅਤੇ ਨਾਲ ਹੀ ਇੱਕ ਕਾਲੀ ਜਿਹੜੀ ਇਨਕਮ ਆ, ਬਲੈਕ ਮਨੀ ਆ, ਇੰਡੀਆ ਦੇ ਜਿਹੜੇ ਇੱਥੋਂ ਦੇ ਸਟੇਟ ਐਕਟਰਸ ਨੇ ਉਹਨਾਂ ਦੇ ਲਈ ਵੀ ਬਲੈਕ ਮਨੀ ਦਾ ਵੀ ਇੱਕ ਵੱਡਾ ਸੋਰਸ ਆ। ਉਹ ਤਾਂ ਕਮਾਈ ਕਰ ਰਹੇ ਨੇ, ਉਹਨਾਂ ਦੇ ਲਈ ਇਹ ਆਮਦਨ ਦਾ ਵਸੀਲਾ ਆ, ਪਰ ਪੰਜਾਬ ਦੇ ਲਈ ਇਹ ਬਰਬਾਦੀ ਦਾ ਵਸੀਲਾ ਆ। ਤਾਂ ਪੰਜਾਬ ਦੇ ਲੋਕਾਂ ਨੂੰ ਇਹ ਆਵਾਜ਼ ਚੁੱਕਣੀ ਚਾਹੀਦੀ ਆ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਜਿਹੜਾ ਇਹ ਪੋਲਿਊਸ਼ਨ ਆ ਰਿਹਾ ਹਿਮਾਚਲ ਦੇ ਇਸ ਇੰਡਸਟਰੀਅਲ ਹੱਬ ਤੋਂ ਪੰਜਾਬ ਦੇ ਵਾਟਰ ਸੋਰਸਿਸ ਦੇ ਵਿੱਚ, ਉਸ ਨੂੰ ਰੋਕਿਆ ਜਾਵੇ। ਅਤੇ ਨਾਲ ਹੀ ਜਿਹੜਾ ਨਸ਼ਾ ਆ ਰਿਹਾ, ਕੈਮੀਕਲ ਨਸ਼ਾ ਜਿਹੜਾ ਆ ਉਹ ਆ ਰਿਹਾ ਇਸ ਫਾਰਮਾਸਿਊਟੀਕਲ ਹੱਬ ਤੋਂ, ਉਸ ਨੂੰ ਰੋਕਿਆ ਜਾਵੇ, ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ। ਤਾਂ ਹੀ ਜਿਹੜਾ ਆ ਪੰਜਾਬ ਮਤਲਬ ਬਚ ਸਕਦਾ ਹੈ। ਜੇ ਇਸ ਤਰ੍ਹਾਂ ਜਿਹੜੀਆਂ ਸਮੱਸਿਆਵਾਂ ਨੇ ਜੋ ਅਸੀਂ ਉੱਪਰੋਂ ਉੱਪਰੀ ਦੇਖਦੇ ਹਾਂ, ਪਰ ਉਹਨਾਂ ਦੀ ਜੜ ਤੱਕ ਪਹੁੰਚ ਕੇ ਉਹਨਾਂ ਦੇ ਉੱਤੇ ਕਾਰਵਾਈ ਲਈ ਇੱਕ ਸੋਸ਼ਲ ਅਵੇਅਰਨੈਸ ਅਸੀਂ ਜੇ ਕ੍ਰੀਏਟ ਕਰ ਸਕੀਏ। ਪਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਾਇਦ ਇਹਦੇ ਬਾਰੇ ਸਾਰਾ ਕੁਝ ਪਤਾ ਹੀ ਆ। ਮਸਲਾ ਹੈ ਲੋਕਾਂ ਨੂੰ ਪਤਾ ਹੋਣ ਦਾ। ਜੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਸਾਡੀ ਇੱਕ ਕੋਸ਼ਿਸ਼ ਆ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਮੱਸਿਆ ਦੀ ਜੜ ਕਿੱਥੇ ਆ, ਕਿਉਂਕਿ ਜੇ ਲੋਕਾਂ ਨੂੰ ਪਤਾ ਲੱਗਿਆ ਤਾਂ ਫਿਰ ਸਰਕਾਰਾਂ ਨੂੰ ਲੋਕ ਮਜਬੂਰ ਕਰ ਹੀ ਲੈਂਦੇ ਹੁੰਦੇ ਆ, ਅਤੇ ਆਸ ਲੈ ਕੇ ਹੀ ਅਸੀਂ ਜਿਹੜਾ ਆ ਉਹ ਹਮੇਸ਼ਾ ਸੰਘਰਸ਼ ਕਰਦੇ ਹਾਂ, ਬੋਲਦੇ ਹਾਂ, ਸਰਕਾਰਾਂ ਦੇ ਨਾਲ ਮੱਥਾ ਲਾਉਂਦੇ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹੀ ਜਿਹੜੀ ਗੱਲਬਾਤ ਆ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਸੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।